ਪਿਛਲੇ ਬੀਤੇ ਦਿਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਕੰਪਲੈਕਸ ਦੇ ਆਸੇ-ਪਾਸੇ ਜਿਹੜੇ ਘੱਟ ਤੀਬਰਤਾ ਦੇ ਧਮਾਕੇ ਹੋ ਰਹੇ ਨੇ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? देखो हर कोई जे ਤਾਂ ਕਿਸੇ ਨਾਲ ਤੁਸੀਂ ਗੱਲ ਕਰੋ, ਚਾਹੇ ਸ਼੍ਰੋਮਣੀ ਕਮੇਟੀ ਆ, ਚਾਹੇ ਪ੍ਰਸ਼ਾਸਨ ਆ, ਚਾਹੇ ਆਮ ਨੌਜਵਾਨ ਆ, ਜਾਂ ਆਮ ਇੱਕ ਸੰਗਤੀ ਰੂਪ ਦੇ ਵਿੱਚ ਵੀ ਆਉਂਦਾ ਸਿੱਖ ਆ, ਉਹ ਇੱਕ ਗੱਲ ਸਾਫ਼ ਕਹਿੰਦਾ ਇਹਦੇ ਬਾਰੇ ਕਿ ਇਹਦੇ ਪਿੱਛੇ ਕਿਸੇ ਨਾ ਕਿਸੇ ਦੀ ਸਾਜ਼ਿਸ਼ ਆ। ਪਰ ਕੋਈ ਵੀ ਖੁੱਲ੍ਹ ਦਿਲੀ ਦੇ ਨਾਲ ਇਸ ਗੱਲ ਦਾ ਐਲਾਨ ਨਹੀਂ ਕਰਦਾ ਜਾਂ ਇਸ ਗੱਲ ਨੂੰ ਕਲੀਅਰ ਨਹੀਂ ਕਰਦਾ ਕਿ ਸਾਜ਼ਿਸ਼ ਦੇ ਮਗਰ ਹੈ ਕੌਣ। ਇੱਕ ਸ਼ਬਦ ਛੋਟਾ ਜਿਹਾ ਹੋਰ ਕਈ ਵਾਰੀ ਥੋੜ੍ਹੀਆਂ ਜਿਹੀਆਂ ਧਿਰਾਂ ਨਾਲ ਜੋੜ ਲੈਂਦੀਆਂ, ਦੁਸ਼ਮਣ ਦੀ ਸਾਜ਼ਿਸ਼। ਦੁਸ਼ਮਣ ਕੌਣ ਹੈ ਉਹਦਾ ਨਾਂ ਲੈਣੋਂ ਬਹੁਤ ਝੱਕਦੇ ਨੇ। ਜਦੋਂ ਤੱਕ ਸਾਡੀ ਸੰਗਤ ਨੂੰ, ਸਾਡੇ ਨੌਜਵਾਨਾਂ ਨੂੰ ਇਹ ਸਾਫ਼ ਨਹੀਂ ਹੁੰਦਾ ਕਿ ਸਾਡਾ ਦੁਸ਼ਮਣ ਇੰਡੀਅਨ ਸਟੇਟ ਆ, ਜਦੋਂ ਤੱਕ ਸਾਡੇ ਦੁਸ਼ਮਣ ਨੂੰ ਕਲੀਅਰ ਨਹੀਂ ਹੁੰਦਾ ਕਿ ਸਾਡਾ ਦੁਸ਼ਮਣ ਇੰਡੀਅਨ ਡੀਪ ਸਟੇਟ ਹੈ, ਜਿਹੜੀਆਂ ਸਾਜ਼ਿਸ਼ ਕਰਤਾ ਜਿਹੜੇ ਇਹ ਸਾਜ਼ਿਸ਼ ਕਰਦੇ ਨੇ ਜਾਂ ਇਹੋ ਜਿਹੇ ਜਿਹੜੇ ਵਰਤਾਰੇ ਵਾਪਰਦੇ ਉਹਨਾਂ ਦੇ ਪਿੱਛੇ ਖੜੇ ਹੁੰਦੇ ਆ, ਉਦੋਂ ਤੱਕ ਸਾਡੀ ਕਿਸੇ ਪਾਸੇ ਗੱਲ ਨਹੀਂ ਤੁਰਨੀ, ਉਦੋਂ ਤੱਕ ਸਾਡਾ ਸੰਘਰਸ਼ ਵੀ ਕਿਸੇ ਪਾਸੇ ਨਹੀਂ ਤੁਰਨਾ। ਅਸੀਂ ਹਮੇਸ਼ਾ ਇੱਕ ਜਾਂ ਦੋ ਬੰਦਿਆਂ ਦੇ ਮਗਰ ਦੌੜ ਲਾਈ ਹੁੰਦੀ ਆ ਅਤੇ ਇੱਕ ਜਾਂ ਦੋ ਪਾਰਟੀਆਂ ਨੂੰ ਘਸੀਟੀ ਫਿਰਦੇ ਨੇ। ਪਰ ਜੇ ਘਸੀਟਣਾ ਹੈ ਕਿਸੇ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ, ਤਾਂ ਇੰਡੀਅਨ ਸਟੇਟ ਖੜੀ ਕਰਨੀ ਚਾਹੀਦੀ ਆ। ਔਰ ਇਹਦੇ ਉੱਤੇ ਸਭ ਤੋਂ ਪਹਿਲਾਂ ਕਲੀਅਰ ਹੋਣ ਦੀ ਜਿਸ ਨੂੰ ਜ਼ਰੂਰਤ ਹੈ, ਉਹ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਨੂੰ ਇਸ ਦੇ ਬਾਰੇ ਸਪਸ਼ਟ ਸਟੈਂਡ ਲੈਣਾ ਚਾਹੀਦਾ ਹੈ। ਉਹ ਹਰ ਵਾਰ ਇਹ ਸ਼ਬਦ ਬੋਲਦੇ ਨੇ ਕਿ ਸਾਜ਼ਿਸ਼ ਹੋ ਰਹੀ, ਪਰ ਕੌਣ ਸਾਜ਼ਿਸ਼ ਕਰਦਾ ਆ ਉਹਦਾ ਕਦੀ ਨਾਂ ਨਹੀਂ ਲੈਂਦੇ। ਸੋ ਨਾਮ ਠੋਕ ਕੇ ਲੈਣਾ ਚਾਹੀਦਾ ਕਿ ਇਹਦੇ ਮਗਰ ਇੰਡੀਅਨ ਡੀਪ ਸਟੇਟ ਖੜੀ ਆ, ਔਰ ਉਹਨਾਂ ਦੇ ਨੂੰ ਹੀ ਕਟਹਿਰੇ ਦੇ ਵਿੱਚ ਖੜੇ ਕਰਕੇ ਅਗਲੀਆਂ ਗੱਲਾਂ ਕਰਨੀਆਂ ਚਾਹੀਦੀਆਂ। ਕੁਛ ਅਖਬਾਰਾਂ ਨੇ ਚਿੱਠੀਆਂ ਦੇ ਹਵਾਲੇ ਤੋਂ ਖਬਰ ਲਾਈ ਹੈ, ਜਿਵੇਂ ਕਿ ਖਬਰਾਂ ਦੇ ਵਿੱਚ ਵੀ ਆਇਆ, ਪਰ ਇਹ ਗੱਲ ਦੱਬੀ ਗਈ ਕਿ ਜਿੱਥੇ ਉਹ ਬੰਬ ਧਮਾਕਾ ਹੋਇਆ ਉਹਦੇ ਨਾਲ ਕੁਝ ਚਿੱਠੀਆਂ ਮਿਲੀਆਂ ਨੇ। ਉਹਨਾਂ ਦੇ ਵਿੱਚ ਜ਼ਿਕਰ ਇਹ ਆ ਕਿ ਇੱਕ ਸਿੱਖ ਧਿਰ ਜਿਨ੍ਹਾਂ ਦਾ ਆਗੂ ਜੇਲ੍ਹ 'ਚ ਆ, ਉਹਦੀ ਰਿਹਾਈ ਦੇ ਵਾਸਤੇ ਅਜਿਹਾ ਕੀਤਾ ਜਾ ਰਿਹਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਕਿਉਂਕਿ ਕੋਈ ਵੀ ਸਿੱਖ ਹੋਵੇ, ਵਿਚਾਰਧਾਰਾ ਕੋਈ ਵੀ ਹੋਵੇ, ਸਿੱਖਾਂ ਦਾ ਕੇਂਦਰੀ ਸਥਾਨ ਆ, ਮੁਕੱਦਸ ਸਥਾਨ ਆ, ਉਹਦੇ ਨੇੜੇ ਅਜਿਹਾ ਕਰਨ ਦੀ ਕੋਈ ਸੋਚ ਵੀ ਨਹੀਂ ਸਕਦਾ। ਨਹੀਂ ਸੋਚ ਸਕਦਾ। ਅਸਲ ਇਹ ਤਾਂ ਇਹੋ ਤਾਂ ਹੁੰਦੀ ਸਟੇਟ, ਹੋਰ ਡੀਪ ਸਟੇਟ ਕੀ ਹੁੰਦੀ ਹੈ? ਤੁਹਾਡੇ ਨਾਲ ਵਾਪਰੇ, ਤੁਹਾਡੇ ਉੱਤੇ ਕਹਿਰ ਵਾਪਰੇ, ਅਤੇ ਉਹਦੇ ਲਈ ਜ਼ਿੰਮੇਵਾਰ ਵੀ ਤੁਹਾਡੇ ਵਿੱਚੋਂ ਕਿਸੇ ਨੂੰ ਠਹਿਰਾ ਦਿਓ। ਅਜੇ ਤੱਕ ਵੀ ਅਸੀਂ ਇਹੋ ਕਰਦੇ ਹਾਂ। ਤੁਸੀਂ ਬਹੁਤਾਤ ਸਾਡੀਆਂ ਸਟੇਜਾਂ 'ਤੇ ਵੇਖੋ, ਧਾਰਮਿਕ ਲੀਡਰ ਜਿਹੜੇ ਸਾਡੇ ਬੋਲਦੇ ਨੇ, ਠੀਕ ਹੈ ਸਾਡਿਆਂ ਦੀਆਂ ਗਲਤੀਆਂ ਹੁੰਦੀਆਂ ਨੇ, ਪਰ ਉਹ ਦੁਸ਼ਮਣ ਹੀ ਆਪਣਿਆਂ ਨੂੰ ਗਰਦਾਨੀ ਰੱਖਦੇ ਨੇ। ਹੁੰਦੀਆਂ ਨੇ ਗਲਤੀਆਂ ਆਪਣਿਆਂ ਦੀਆਂ, ਮੈਂ ਇਹ ਨਹੀਂ ਕਹਿੰਦਾ ਵੀ ਹੁੰਦੀਆਂ ਨਹੀਂ ਗੀਆਂ, ਪਰ ਜਦੋਂ ਦੁਸ਼ਮਣ ਤੁਸੀਂ ਗਰਦਾਨ ਦਿਓ ਨਾ ਕਿਸੇ ਨੂੰ, ਤਾਂ ਉਹ ਜਦੋਂ ਤੁਸੀਂ ਆਪਣਿਆਂ ਨੂੰ ਗਰਦਾਨਣ ਲੱਗ ਪੈਂਦੇ, ਇਹ ਤੋਂ ਵੱਡੀ ਗੁਲਾਮੀ ਕੋਈ ਨਹੀਂ ਹੁੰਦੀ। ਇਸੇ ਕਰਕੇ ਮੈਂ ਪਹਿਲਾਂ ਕਿਹਾ ਵੀ ਸਾਨੂੰ ਪਹਿਲਾਂ ਦੁਸ਼ਮਣ ਸਾਫ਼ ਕਰਨਾ ਚਾਹੀਦਾ ਵੀ ਦੁਸ਼ਮਣ ਸਾਡਾ ਇੰਡੀਅਨ ਸਟੇਟ ਆ। ਸੋ ਇਹ ਇੰਡੀਅਨ ਸਟੇਟ ਬੜੀ ਚਲਾਕ ਹੈ, ਉਹਨੂੰ ਪਤਾ ਆ ਵੀ ਕਿੱਥੇ ਅਸੀਂ ਕੀ ਕਰਨਾ ਅਤੇ ਕਿਹਦੇ ਉੱਤੇ ਬਲੇਮ ਸੁੱਟਣਾ ਹੈ। ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਤੁਸੀਂ ਕਹੋ ਵੀ ਉਹ ਸਿੱਖ ਹੀ ਨੇ, ਜਾਂ ਉਹਨਾਂ ਨੇ ਸਿਰਾਂ 'ਤੇ ਦਮਾਲੇ ਬੰਨ੍ਹੇ ਜਾਂ ਪੱਗਾਂ ਬੰਨ੍ਹੀਆਂ ਸਾਡੇ ਵਾਂਗੂ, ਅਤੇ ਤੁਸੀਂ ਕਹੋ ਵੀ ਇਹ ਸਿੱਖ ਹੀ ਸਿੱਖ ਨੇ। ਇਹ ਤਾਂ ਉਹ ਤੁਸੀਂ ਇੱਕ ਮਤਲਬ ਛੋਟਾ ਜਿਹਾ ਕਿਤਾਬ ਜਿਹਾ ਵੀ ਹੈ ਜਿਹਦੇ 'ਚ ਉਹਨਾਂ ਲਿਖਿਆ ਨੋ ਦੀ RSS, ਉਹਦੇ 'ਤੇ ਸਾਫ਼ ਲਿਖਦੇ ਨੇ ਜਦੋਂ ਆਪਣੇ ਕੈਡਰ ਨੂੰ ਇਹ ਕਹਿੰਦੇ ਨੇ 1947 ਤੋਂ ਜਸਟ ਬਾਅਦ ਹੀ ਵੀ ਜਿਹੜੇ ਮੁਸਲਮਾਨ ਤੇ ਪਾਕਿਸਤਾਨ ਚੱਲ ਗਏ ਠੀਕ ਆ, ਜਿਹੜੇ ਇੰਡੀਆ 'ਚ ਰਹਿ ਗਏ ਨੇ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਜੇ ਤੁਹਾਨੂੰ ਮੌਲਵੀ ਬਣਨਾ ਪਵੇ, ਮੁਸਲਮਾਨ ਬਣਨਾ ਪਵੇ, ਤਾਂ ਹੁਣ ਤੋਂ ਬਣ ਜਾਓ। ਅਤੇ ਸਿੱਖਾਂ ਨੂੰ ਤਾਂ ਉਹ ਕਹਿੰਦੇ ਹੀ ਆਪਣੇ ਨੇ, ਅਤੇ ਸਿੱਖ ਬਣਦੇ ਉਹਨਾਂ ਨੂੰ ਵਰੇ ਲੱਗਦੇ ਨੇ। ਇਹਨਾਂ ਦੇ ਸਾਡੇ ਵਰਗਾ ਰੂਪ ਲੈਂਦੇ ਆ ਅਤੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ। ਜਿਹੜੇ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਉਹਨਾਂ ਦੇ ਰੂਪ ਲੈਣ ਲਈ ਤਿਆਰ ਆ, ਅਤੇ ਸਾਨੂੰ ਤਾਂ ਉਹ ਕਹਿੰਦੇ ਨੇ ਵੀ ਤੁਸੀਂ ਤਾਂ ਸਾਡੇ ਹੀ ਵਿੱਚੋਂ ਬਾਹਰ ਹੀ ਨਹੀਂ ਗਏ, ਅਤੇ ਸਾਡੇ ਰੂਪ ਲੈਂਦੇ ਉਹਨਾਂ ਨੂੰ ਕਿੰਨਾ ਕੁ ਮਤਲਬ ਕੀ ਹੋਏਗਾ, ਉਹਨਾਂ ਨੂੰ ਕੋਈ ਪ੍ਰੋਬਲਮ। ਸੋ ਮੈਂ ਤਾਂ ਵਾਰ-ਵਾਰ ਇਹ ਕਹਿ ਰਿਹਾ ਕਿ ਸਾਡੇ ਜਿੰਨੇ ਵੀ ਲੀਡਰ ਨੇ, ਚਾਹੇ ਮੇਨ ਸਟਰੀਮ ਪੋਲੀਟਿਕਸ ਦੇ ਹੋਣ, ਚਾਹੇ ਸਾਡੇ ਵਰਗੇ ਸੈਪਰੇਟਿਸਟ ਲੀਡਰ ਹੋਣ, ਕਲੀਅਰ ਕਰਿਆ ਕਰੋ ਸਿੱਖ ਸੰਗਤਾਂ ਨੂੰ ਕਿ ਸਾਜ਼ਿਸ਼ ਕਿਹਦੀ। ਜਦੋਂ ਸ਼ਬਦ ਵਰਤਦੇ ਹੋ ਦੁਸ਼ਮਣ ਆ, ਦੁਸ਼ਮਣ ਦਾ ਨਾਂ ਲਿਆ ਕਰੋ ਕਿ ਇੰਡੀਅਨ ਸਟੇਟ ਆ, ਫਿਰ ਹੀ ਸੰਗਤਾਂ ਕਿਸੇ ਪਾਸੇ ਲੱਗਣੀਆਂ, ਨਹੀਂ ਤਾਂ ਭੰਬਲ ਭੂਸੇ ਐਵੇਂ ਚੱਲਦੇ ਰਹਿਣੇ ਔਰ ਕੌਮ ਨੇ ਐਵੇਂ ਖੱਜਲ ਖੁਆਰ ਹੁੰਦੇ ਰਹਿਣਾ। ਪਿਛਲੇ ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕੀਤੀ ਗਈ, ਉਸ ਤੋਂ ਬਾਅਦ ਲਗਾਤਾਰ ਅਜਿਹੀਆਂ ਘਟਨਾਵਾਂ ਜਿਹਦੇ ਬਾਰੇ ਸਿੱਖ ਸੋਚ ਵੀ ਨਹੀਂ ਸਕਦੇ। ਕਿਹੋ ਜਿਹਾ ਮਾਹੌਲ ਬਣਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ? ਮਾਹੌਲ ਤੁਹਾਡੇ ਸਾਹਮਣੇ ਆ ਵੀ ਤੁਸੀਂ ਸਿੱਖਾਂ ਨੂੰ ਟਾਰਗੇਟ ਵੀ ਕਰਦੇ ਜਾਓ, ਅਤੇ ਉਹਨਾਂ ਨੂੰ ਇਹ ਵੀ ਜਚਾਈ ਜਾਓ ਵੀ ਇਹ ਤੁਹਾਡੀਆਂ ਗਲਤੀਆਂ ਦੇ ਕਾਰਨ ਹੀ ਹੋ ਰਿਹਾ। ਦਰਬਾਰ ਸਾਹਿਬ ਹਮਲਾ ਆਇਆ, ਸਾਰਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਗਾਲਾਂ ਵੀ ਕੱਢੀਆਂ, ਠੀਕ ਹੈ ਜੀ, ਠੀਕ ਹੈ ਥੋੜ੍ਹੀ ਬਹੁਤੀ ਕੁਤਾਹੀ ਹੋਵੇਗੀ ਪ੍ਰਬੰਧ ਦੇ ਵਿੱਚ, ਮੈਂ ਨਹੀਂ ਕਹਿੰਦਾ ਕਿ ਪੂਰਾ ਇੱਕਦਮ ਟੂ ਦੀ ਪੁਆਇੰਟ ਆ ਪ੍ਰਬੰਧ, ਕੁਤਾਹੀਆਂ ਹੁੰਦੀਆਂ ਨੇ, ਪਰ ਸਾਰੀਆਂ ਦੇ ਸਾਰੀਆਂ ਗਾਲਾਂ ਮੋੜ ਕੇ ਕਿਹਨੂੰ ਪਾਤੀਆਂ? ਸ਼੍ਰੋਮਣੀ ਕਮੇਟੀ ਦੀ ਝੋਲੀ ਦੇ ਵਿੱਚ, ਠੀਕ ਹੈ ਜੀ। ਕਿਸੇ ਨੇ ਇਹ ਕਿਹਾ ਹੀ ਨਹੀਂ, ਜਿੱਥੇ ਮੈਂ ਫਿਰ ਵਾਰ-ਵਾਰ ਉੱਥੇ ਆ ਰਿਹਾ, ਉਹ ਬੰਦਾ ਕੌਣ ਸੀ, ਕਿੱਥੋਂ ਆਇਆ, ਕਿੰਨੇ ਭੇਜਿਆ, ਕੀ ਉਹਦੀ ਪਹਿਚਾਣ ਪੱਤਰ ਸੀ, ਉਹ ਕਿਸੇ ਪਾਸੇ ਕੇਸ ਨਹੀਂ ਨਾ ਲੱਗਾ। ਜਿਹੜੇ ਕੇਸ ਦੀ ਕੋਈ ਸਿਰ ਮੂੰਹ ਨਾ ਹੋਵੇ, ਸਾਡੇ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਉਹਦੇ ਮਗਰ ਇੰਡੀਅਨ ਸਟੇਟ ਹੁੰਦੀ। ਦੂਸਰੀ ਐਗਜ਼ਾਮਪਲ ਮੈਂ ਦਿੰਦਾ, ਜਦੋਂ ਈਸਾਈਆਂ ਦੇ ਨਾਲ ਰੌਲਾ ਚੱਲਿਆ, ਤਰਨਤਾਰਨ ਲਾਗੇ ਇੱਕ ਬੁੱਤ ਤੋੜਿਆ ਗਿਆ, ਉਸ ਘਟਨਾ ਦਾ ਪਤਾ ਲੱਗਾ ਕੁਝ ਅਜੇ ਤੱਕ ਨਹੀਂ ਨਾ ਪਤਾ ਲੱਗਾ। ਇਹ ਹੁੰਦੀ ਸਟੇਟ, ਜਿਹੜੀ ਇੱਕ ਥਾਂ 'ਤੇ ਜਾ ਕੇ ਕੇਸ ਸਟੱਕ ਹੋ ਜਾਏ ਨਾ, ਤੁਰੇ ਨਾ ਉਦੋਂ ਅੱਗੇ, ਸਮਝ ਲੈਣਾ ਚਾਹੀਦਾ ਵੀ ਉਹਦੇ ਵਿੱਚ ਇੱਕ ਡੀਪ ਸਟੇਟ ਇਨਵੋਲਡ ਹੈ, ਇੱਕ ਏਜੰਸੀਆਂ ਇਨਵੋਲਡ ਨੇ ਜਿਹੜੀਆਂ ਉਸ ਤੋਂ ਅੱਗੇ ਲੀਡ ਛੱਡਦੀਆਂ ਹੀ ਨਹੀਂ ਗਈਆਂ। ਦਰਬਾਰ ਸਾਹਿਬ ਜਦੋਂ ਬੰਦਾ ਆਇਆ, ਉਹਨੇ ਹਮਲਾ ਕੀਤਾ, ਅਸੀਂ ਉਹਦੀ 1 ਸਾਲ ਬਾਅਦ ਜਿਹੜਾ ਪੂਰਾ ਬੀਤ ਗਿਆ, ਉਦੋਂ ਦਰਬਾਰ ਸਾਹਿਬ ਆ ਕੇ ਅਸੀਂ ਅਰਦਾਸ ਵੀ ਕੀਤੀ। ਉਦੋਂ ਵੀ ਜਿਹੜੀ ਅਸੀਂ ਚਿੱਠੀ ਲਿਖੀ ਉਹਦੇ 'ਚ ਸਵਾਲ ਚੁੱਕੇ ਸੀ ਕਿ ਉਹ ਬੰਦਾ ਕਿੱਥੋਂ ਆਇਆ, ਕੌਣ ਸੀ। ਵੇਖੋ ਉਸ ਬੰਦੇ ਦੇ ਨਾਂ ਕੋਈ ਬਾਇਓਮੈਟ੍ਰਿਕ ਸੀ,
ਨਾ ਉਹਦੇ ਕੱਪੜੇ ਦੇ ਉੱਤੇ ਕੋਈ ਸਟੈਂਪ ਹੀ, ਨਾ ਉਹਦੇ ਕੋਲ ਕੋਈ ਆਈਡੀ ਪ੍ਰੂਫ ਹੀ, ਨਾ ਉਹਦਾ ਕੋਈ ਪੁਰਾਣੇ ਰਿਸ਼ਤੇਦਾਰਾਂ ਦੇ ਨਾਲ ਕੋਈ ਸੰਬੰਧ ਸਾਹਮਣੇ ਆਇਆ, ਨਾ ਉਹਦਾ ਬਲੱਡ ਟੈਸਟ ਦੇ ਵਿੱਚੋਂ ਕੋਈ ਨਿਕਲਿਆ ਵੀ ਕੌਣ ਆ, ਕੀ ਆ, ਕਿੱਥੇ ਆ, ਕੀ ਨਹੀਂ, ਕਿਤੇ ਨਹੀਂ ਨਾ ਗੱਲ ਪਹੁੰਚੀ। ਇਹ ਇੱਥੇ ਇਵੇਂ ਏਜੰਸੀਆਂ ਕੰਮ ਕਰਦੀਆਂ ਨੇ। ਸੋ ਮੈਂ ਫਿਰ ਤੀਜੀ ਚੌਥੀ ਵਾਰ ਇਹ ਗੱਲ ਕਹਿ ਰਿਹਾ, ਸਾਡੀ ਲੀਡਰਸ਼ਿਪ ਪਹਿਲਾਂ ਕਲੀਅਰ ਹੋਵੇ, ਸੰਗਤ ਆਪਣੇ ਆਪ ਕਲੀਅਰ ਹੋ ਜਾਏਗੀ। ਲੀਡਰਸ਼ਿਪ ਜਦੋਂ ਤੱਕ ਕਨਫਿਊਜ਼ਡ ਰਹਿੰਦੀ ਆ ਵੀ ਦੁਸ਼ਮਣ ਕੌਣ ਆ ਜੀ, ਸਾਡਾ ਦੁਸ਼ਮਣ ਕੌਣ ਆ, ਉਹਨੂੰ ਨਾ ਹੀ ਨਹੀਂ ਲੈਂਦੇ। ਜੇ ਲੈਣਗੇ ਵੀ ਹੱਥ ਕਹਿ ਦੇਣਗੇ ਭਾਜਪਾ ਸਾਡੀ ਦੁਸ਼ਮਣ, ਕਾਂਗਰਸ ਸਾਡੀ ਦੁਸ਼ਮਣ। ਇਹ ਕੌਣ ਨੇ ਭਾਜਪਾ ਤੇ ਕਾਂਗਰਸ? ਇਹ ਕਿਹਦੇ ਪਹਿਲੂ ਨੇ? ਇੰਡੀਅਨ ਸਟੇਟ ਦੇ ਨੇ ਨਾ। ਤੇ ਫਿਰ ਤੁਸੀਂ ਪੱਤੇ ਕਿਉਂ ਝਾੜਦੇ ਹੋ ਹਰ ਵਾਰ? ਜਦੋਂ ਮੌਸਮ ਆਉਣ ਲੱਗਦਾ ਉਦੋਂ ਪੱਤੇ ਝਾੜਨ ਬਹਿ ਜਾਂਦੇ ਹੋ ਹਰ ਵਾਰ। ਦਰਖਤ ਦੀ ਤੁਸੀਂ ਬਿਮਾਰੀ ਦੀ ਜੜ ਤੱਕ ਤੇ ਪਹੁੰਚਦੇ ਨਹੀਂ। ਬਿਮਾਰੀ ਦੀ ਜੜ ਜਿਹੜੀ ਆ ਉਹ ਇੰਡੀਅਨ ਸਟੇਟ ਆ, ਉਹ 'ਤੇ ਹਮਲਾ ਕਰੋਗੇ ਤੇ ਫਿਰ ਹੀ ਸਾਡੇ ਮਸਲੇ ਹੱਲ ਹੋਣੇ ਨੇ। ਨਹੀਂ ਤੇ ਮੈਂ ਗਰੰਟੀ ਨਾਲ ਕਹਿ ਸਕਦਾ, ਨਾ ਬੇਅਦਬੀ ਦੀਆਂ ਘਟਨਾਵਾਂ ਰੁਕਣੀਆਂ ਜੇ, ਨਾ ਇੱਥੇ ਆ ਜਿਵੇਂ ਬੰਬ ਧਮਾਕੇ ਹੋਏ ਇਹੋ ਜਿਹੀਆਂ ਦੁੱਖੀਆਂ ਤਿੱਖੀਆਂ ਘਟਨਾਵਾਂ ਰੁਕਣੀਆਂ ਜੇ, ਨਾ ਸਿੱਖਾਂ ਨੂੰ ਬਦਨਾਮੀ ਹੋਣ ਦੀਆਂ ਘਟਨਾਵਾਂ ਰੁਕਣੀਆਂ ਜੇ, ਤੇ ਨਾ ਉਹੋ ਜਿਹੇ ਸਿੱਖ ਬਣਨੋਂ ਰੁਕਣੇ ਜੇ ਜਿਹੋ ਜਿਹੇ RSS ਚਾਹੁੰਦੀ ਹੈ। ਇਹ ਉਹੋ ਜਿਹੇ ਬਣਨੇ ਆ ਸਿੱਖ। ਸੋ ਜੇ ਉਹੋ ਜਿਹੇ ਸਿੱਖ ਚਾਹੁੰਦੇ ਹੋ ਤੁਸੀਂ ਕਿ ਜਿਹੜੇ RSS ਚਾਹੁੰਦੀ ਆ, ਤਾਂ ਫਿਰ ਠੀਕ ਹੈ, ਜੋ ਚੱਲਦਾ ਐਵੇਂ ਚੱਲਣ ਦਿਓ। ਜੇ ਤੁਸੀਂ ਚਾਹੁੰਦੇ ਹੋ ਸਿੱਖ ਗੁਰੂ ਆਸ਼ੇ ਵਾਲੇ ਬਣ, ਗੁਰੂ ਅਨੁਸਾਰ ਵਾਲੇ ਬਣ, ਤਾਂ ਫਿਰ ਆਪਣੇ ਦੁਸ਼ਮਣ ਦੀ ਪਹਿਲਾਂ ਪਹਿਚਾਣ ਕਰੋ, ਤੇ ਫਿਰ ਆਪਣੀ ਗੱਲ ਜਿਹੜੀ ਅੱਗੇ ਲੈ ਕੇ ਤੁਰੀ ਜਾਣੀ ਜੇ। ਅਦਰਵਾਈਜ਼ ਸਾਡਾ ਕੁਝ ਨਹੀਂ ਬਣਦਾ।